ਸਲਾਮੁਅਲੈਕੁਮ ਜੀ। ਉਹ ਪਿੱਛੇ ਮਾਈਆਂ ਕਹਿੰਦੀਆਂ ਹੁੰਦੀਆਂ ਸੀ ਵੀ ਜਦੋਂ ਮੈਂ ਨੌਂ ਸੀ ਤਾਂ ਮੈਨੂੰ ਸੱਸ ਨਹੀਂ ਚੰਗੀ ਮਿਲੀ, ਤੇ ਜਦੋਂ ਮੈਂ ਸੱਸ ਬਣ ਗਈ ਤਾਂ ਮੈਨੂੰ ਨੌਂ ਨਹੀਂ ਚੰਗੀ ਮਿਲੀ। ਕੋਈ ਇੰਦਾ ਹਿਸਾਬ ਸਾਡੀ ਪਾਕਿਸਤਾਨੀ ਆਵਾਮ ਨਾਲ ਸਾਡੇ ਸਿਆਸਤਦਾਨ ਕੀਤੀ ਬੈਠੇ ਆ ਬਈ ਜਦੋਂ ਹਕੂਮਤ ਤੋਂ ਬਾਹਰ ਹੁੰਦੇ ਉਦੋਂ ਤਾਂ ਕਹਿੰਦੇ ਜੀ ਅਸੀਂ ਆਹ ਕਰ ਦਿਆਂਗੇ ਤਾਂ ਉਹ ਕਰ ਦਿਆਂਗੇ। ਹਕੂਮਤ 'ਚ ਆਉਂਦਿਆਂ ਸਾਰ ਉਹਨਾਂ ਨੂੰ ਮਸਲੇ ਦਰਕਾਰ ਹੋ ਜਾਂਦੇ, ਹਾਲਾਤ ਨਹੀਂ ਠੀਕ ਹੁੰਦੇ, ਕੋਈ ਟੈਕਸ ਆ ਜਾਂਦਾ, ਕੋਈ ਇੱਧਰੋਂ ਉਹ ਸਾਰਾ ਸਿਸਟਮ ਯਾਨੀ ਕਿ ਮਾਰਨਾ ਇਹਨਾਂ ਨੇ ਆਵਾਮ ਨੂੰ ਹੀ ਹੈ। ਦੌਰੇ ਹਾਜ਼ਰ ਦੀ ਸਾਡੀ ਹਕੂਮਤ ਨੇ ਗੱਲ ਕੀਤੀ ਸੀ ਕਿ ਅਸੀਂ 200 ਯੂਨਿਟ ਫ੍ਰੀ ਦੇਵਾਂਗੇ ਬਿਜਲੀ ਦਾ ਆਵਾਮ ਨੂੰ, ਗਰੀਬ ਆਦਮੀ ਨੂੰ ਸੁੱਖ ਦਾ ਸਾਹ ਆਊਗਾ, ਗਰੀਬ ਆਦਮੀ ਖੁਸ਼ਹਾਲ ਹੋਊਗਾ, ਜਿਊਗਾ। ਉਹ ਸਾਨੂੰ ਸੁੱਖ ਦਾ ਸਾਹ ਤਾਂ ਇਹਨਾਂ ਨੇ ਕੀ ਲੈਣ ਦੇਣਾ ਸੀ। ਪਹਿਲੇ ਇਹਨਾਂ ਨੇ 2-2 ਮੀਟਰ ਜਿਹੜੇ ਘਰ 'ਚ ਲੱਗੇ ਸੀ ਉਹ ਲਵਾਏ ਬਈ ਇਹ ਸੁੱਖ ਦਾ ਸਾਹ ਆਉਂਦਾ, ਇਹਨਾਂ ਨੂੰ ਇਹ ਨਹੀਂ ਆਉਣਾ ਚਾਹੀਦਾ, ਆਵਾਜ਼ ਨਾ ਨਿਕਲੇ ਇਹਨਾਂ ਦੀ, ਠੀਕ ਹੈ। ਉਦੋਂ ਬਾਅਦ ਹੁਣ ਇਹਨਾਂ ਨੇ ਨਵਾਂ ਕੱਟਾ ਖੋਲ੍ਹਿਆ। ਪਹਿਲੇ ਕਹਿੰਦੇ ਜੀ 200 ਯੂਨਿਟ ਫ੍ਰੀ ਦੇਵਾਂਗੇ। ਉਹ 200 ਯੂਨਿਟ ਇਹਨਾਂ ਨੇ ਸਾਨੂੰ ਕੀ ਫ੍ਰੀ ਦੇਣਾ ਸੀ, ਇਹਨਾਂ ਨੇ ਟੈਕਸ ਪਾ ਦਿੱਤੇ। 200 ਯੂਨਿਟ ਤੱਕ ਜੇ ਕੰਮ ਚੱਲੂਗਾ ਤਾਂ ਉਹ ਤੁਹਾਨੂੰ 3350 ਬਿੱਲ ਆਊਗਾ। 200 ਤੋਂ ਇੱਕ ਹੋਇਆ ਨਹੀਂ ਅਤੇ 5000 ਨਾਲ ਠੁੱਕ ਗਿਆ, ਯਾਨੀ ਕਿ 8000 ਦੀ ਬਿੱਲ ਚੱਲ ਗਿਆ। ਫਿਰ ਉਹ ਗੱਲ ਉੱਥੇ ਨਹੀਂ ਰੋਕੀ, ਗੱਲ ਬਾਤ ਬੜੀ ਤੋਂ ਦਿੱਲੀ ਤੱਕ ਜਾਏਗੀ। ਉਹ ਗੱਲ ਬਣੀ ਪਈ ਹੈ ਕਿ ਹੁਣ ਇਹਨਾਂ ਨੇ ਜਨਾਬ ਜਿਹੜਾ ਟੈਕਸ ਸੀ ਉਹ ਟੈਕਸ ਪਾ ਕੇ 1 ਮਹੀਨੇ ਨਾਲ ਨਹੀਂ ਸਰਿਆ, 2 ਨਾਲ ਨਹੀਂ ਸਰਿਆ, 6 ਮਹੀਨੇ ਇਕੱਠਾ ਹੀ ਪਏਗਾ। ਉਹ ਗਰੀਬ ਫਿਰ ਭਾਵੇਂ ਮਹੀਨੇ ਦੇ 50 ਸਾੜੇ, 6 ਮਹੀਨੇ ਉਹਨੂੰ ਉਸ ਹਿਸਾਬ ਨਾਲ ਬਿੱਲ ਆਉਣਾ। 5-6 1 ਯੂਨਿਟ ਪੈ ਗਿਆ 30000 ਦਾ। ਦੱਸੋ ਜੀ, ਗਰੀਬ ਆਦਮੀ ਜਿਹੜਾ ਰੋਟੀ ਨਹੀਂ ਖਾ ਸਕਦਾ, 2 ਟਾਈਮ ਦੀ ਰੋਟੀ ਬੜੀ ਔਖੀ ਕਮਾਉਂਦਾ, 700 ਰੁਪਇਆ ਦਿਹਾੜੀ ਆ, 800 ਜਾਂ 1000 ਲਾ ਲਓ ਤੁਸੀਂ, ਉਹਦੇ 'ਚ ਕੀ ਆਊਗਾ? 550-600 ਦਾ ਕਿਲੋ ਘਿਓ ਹੈ, ਸਹੀ ਹੈ। ਉਹ ਗਰੀਬ ਨੂੰ ਇਹਨਾਂ ਨੇ ਬਚਾਉਣਾ ਤਾਂ ਕੀ ਸੀ, ਉਹਨੂੰ ਰਿਲੀਫ ਕੀ ਦੇਣਾ ਸੀ? ਉਹਨੂੰ ਇਹ ਰਿਲੀਫ ਦਿੱਤਾ ਵੀ ਤੂੰ ਤੈਨੂੰ ਦੀ ਰਹਿਣ ਹੀ ਨਹੀਂ ਦੇਣਾ। ਅਸੀਂ ਇਹਨਾਂ ਦਾ ਮਿਸ਼ਨ ਗਰੀਬ ਨਹੀਂ ਰਹਿਣ ਦੇਣਾ, ਨਹੀਂ ਰਹਿਣ ਦੇਣਾ ਇਹਨਾਂ ਨੇ, ਹਕੀਕਤ ਨਾਲ ਗੱਲ ਨਹੀਂ ਰਹਿਣ ਦੇਣਾ। ਆ ਇੱਥੇ ਯਕੀਨ ਕਰ ਦਿਓ, AC ਚਲਾਈ ਦੇ, ਸਾਰਾ ਕੁਝ ਚਲਾਈਦਾ, ਬਾਹਰ ਅਸੀਂ ਬਾਹਰ ਇਸ ਟਾਈਮ ਸਾਰਾ ਕੁਛ ਕਰੀਦਾ, ਸਾਰਾ ਕੁਛ ਚਲਾਈਦਾ। ਕਿੰਨਾ ਆਉਂਦਾ ਬਿੱਲ? 50 ਰੁਪਈਏ, 60, 70, 80 ਬਸ ਬਿਜਲੀ ਦਾ। ਬਿਜਲੀ ਪਾਣੀ ਰਲਾ ਕੇ 100 ਆਉਂਦਾ। ਇਹਨਾਂ 'ਤੇ ਕੋਈ ਟੈਕਸ ਨਹੀਂ ਗੇ। ਇਹਨਾਂ ਕੋਲ ਨਾ ਆਪਣਾ ਤੇਲ ਆ, ਨਾ ਇਹਨਾਂ ਕੋਲ ਆਪਣਾ ਪਾਣੀ ਵੀ ਨਹੀਂ ਹੈ। ਇਹਨਾਂ ਕੋਲ ਆਪਣਾ ਮਲੇਸ਼ੀਆ ਕੋਲ ਵੀ ਇਹਨਾਂ ਦਾ ਆਪਣਾ ਪਾਣੀ ਜਿਹੜਾ ਥੱਲੋਂ ਬੋਰ ਕਰਕੇ ਕੱਢਣ ਉਹ ਵੀ ਨਹੀਂ ਚੱਕਰ ਹੈਗਾ। ਇੱਥੇ ਕੋਈ ਮਹਿੰਗਾਈ ਨਹੀਂ, ਇੱਥੇ ਕੋਈ ਨਹੀਂ ਗੀ। ਉਹ ਸਾਡੇ ਸਾਰਾ ਕੁਛ ਸਿਸਟਮ ਹੋਣਾ ਵੀ ਜਿੱਥੇ ਸਾਨੂੰ ਸੋਨੇ ਦੀ ਚਿੜੀਆ ਕਿਹਾ ਗਿਆ, ਤੇਲ ਵੀ ਸਾਡੇ ਕੋਲ ਹੈਗਾ, ਅਸੀਂ ਕੱਢਣ ਤੋਂ ਕਾਸਰ ਹੈ। ਸਾਡੇ ਕੋਲ ਪਾਣੀ ਆਪਣਾ ਅਸੀਂ ਬੋਰ 'ਚੋਂ ਕੱਢ ਲਈਦਾ, ਲੇਕਿਨ ਉਹ ਵੀ ਸਾਨੂੰ ਖੂਨ ਆਪਣਾ ਸਾੜ ਕੇ ਕੱਢਣਾ ਪੈਂਦਾ। ਜ਼ਿਮੀਂਦਾਰਾਂ ਨੂੰ ਲਿੱਤਰ, ਜੇ ਘਰੋਂ ਸਕੂਨ ਨਹੀਂ ਲੈਣ ਦੇਣਾ, ਬਿਜਲੀ ਦਾ ਬਿੱਲ, ਪੈਟਰੋਲ ਮਹਿੰਗਾ, ਪਾਣੀ, ਹਰ ਪਾਸੋਂ ਸਾਡੀ ਹਕੂਮਤ ਦਾ ਇਰਾਦਾ ਵੀ ਗਰੀਬ ਬਚ ਨਾ ਜਾਵੇ। ਖੁਦਾਰਾ ਕੋਈ ਜਾਣ ਦਿਓ ਯਾਰ, ਕਿਹੜੇ ਕੰਮੀ ਲੱਗੇ ਹੋ? ਅਤੇ ਵੀ ਆਵਾਮ ਸਾਡੀ ਐਡੀ ਚੰਗੀ ਹੈ, ਹੁਣ ਇਹਨਾਂ ਨੇ ਕਿਸੇ ਨੇ ਨਹੀਂ ਬੋਲਣਾ, ਕਿਸੇ ਨੇ ਵੀ ਨਹੀਂ ਬੋਲਣਾ। ਉਹ ਆਪਣੇ ਹੱਕ ਦੇ ਵਾਸਤੇ ਆਵਾਜ਼ ਉਠਾਓ, ਅੱਲਾ ਦੇ ਬੰਦਿਓ।